ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਅਗਲੀ ਖਬਰ ਜਿਹੜੀ ਆ ਉਹ ਹਿਮਾਚਲ ਚੋਣਾਂ ਦੇ ਨਾਲ ਜਿਹੜੀ ਤਾਲੁਕਾਤ ਰੱਖਦੀ ਆ। ਕਹਿੰਦੇ ਉੱਥੇ ਆਮ ਆਦਮੀ ਪਾਰਟੀ ਨੂੰ ਜ਼ਬਰਦਸਤ ਝਟਕਾ ਲੱਗ ਸਕਦਾ। ਪਾਰਟੀ ਤਾਂ ਹਾਲੇ ਹਰਿਆਣੇ ਵਾਲੇ ਆਦਮਪੁਰ ਵਾਲੇ ਝਟਕੇ ਤੋਂ ਹੀ ਉੱਭਰ ਰਹੀ ਹੈ। ਨਹੀਂ, ਉਹ ਜ਼ਿਮਨੀ ਚੋਣ ਆ। ਜੀ ਦੇਖੋ, ਦੋ ਚੀਜ਼ਾਂ ਨੂੰ ਤੁਸੀਂ ਅੱਡ ਅੱਡ ਰੱਖ ਕੇ ਚੱਲੋਗੇ ਤੇ ਠੀਕ ਰਹੋਗੇ। ਜੀ ਜੀ ਵਿਸ਼ਲੇਸ਼ਣ ਦੀ ਜਾਂ ਪੱਤਰਕਾਰਤਾ ਦੀ ਦੁਨੀਆ 'ਚ ਜਿਹੜੀ ਜ਼ਿਮਨੀ ਚੋਣ ਆ, ਉਹ ਜ਼ਿਮਨੀ ਚੋਣ ਆ। ਹੂੰ ਜਿਹੜੀ ਸੂਬਾਈ ਚੋਣ ਆ ਅਸੈਂਬਲੀ ਦੀ, ਉਹ ਇੱਕ ਵੱਖਰਾ ਕੰਮ ਹੁੰਦਾ ਹੈ। ਜੀ ਜੀ ਕਿਉਂਕਿ ਜ਼ਿਮਨੀ ਚੋਣ 'ਚ ਹਮੇਸ਼ਾ ਵੋਟਰ ਦਾ ਜਿਹੜਾ ਝੁਕਾਅ ਰਹਿੰਦਾ ਪਾਵਰ ਵਾਲੇ ਪਾਸੇ ਜੀ ਜ਼ਿਆਦਾਤਰ। ਹੂੰ ਜ਼ਿਆਦਾਤਰ ਤਾਂ ਜਿਹੜੀ ਜ਼ਿਮਨੀ ਚੋਣ ਹੁੰਦੀ ਹੈ, ਉੱਥੇ 5 ਸਾਲ ਦਾ ਫਿਰ ਰਿਪੋਰਟ ਕਾਰਡ ਜਿਹੜਾ ਉਹ ਹੁੰਦਾ ਹੈ ਸਾਹਮਣੇ, ਜੀ ਜੀ ਇਹਨਾਂ ਨੇ ਕੀ ਕੀਤਾ। ਜੀ ਤਾਂ ਉੱਥੇ ਕਿਉਂਕਿ ਸਰਕਾਰ ਦੇ ਕੋਲ ਇੱਕ ਵਕਫਾ ਬਕਾਇਆ ਹੁੰਦਾ ਹੈ। ਹੂੰ ਤਾਂ ਕੋਈ ਗਰਜ਼ ਦਾ ਮਾਰਿਆ, ਕੋਈ ਫਰਜ਼ ਦਾ ਮਾਰਿਆ, ਕੋਈ ਆਸ ਦਾ ਮਾਰਿਆ, ਤਾਂ ਉਹ ਨਾਲ ਹੁੰਦਾ। ਸੋ ਉਹਨੂੰ ਅਲੱਗ ਰੱਖਦੇ ਨੇ। ਉੱਥੇ ਤਾਂ ਬੁਰੀ ਹੋਈ ਹੈ ਨਾ, ਵੋਟ ਹੀ 3400 ਪਈ ਆ। ਪਰ ਉਹ ਅੱਛਾ ਜਿਹੜੀ ਜੀ ਘੱਟ ਵੋਟ ਆ, ਜੀ ਉਹ ਇਹਨਾਂ ਵਾਸਤੇ ਖਤਰੇ ਦਾ ਘੰਟਾ ਹੈ। ਇੱਕ ਤਾਂ ਘੰਟੀ ਹੁੰਦੀ ਹੈ ਨਾ, ਇੱਕ ਘੰਟਾ ਹੈ ਜੀ ਕਿ ਜੀ 3400 ਵੋਟ ਦੇ ਨਾਲ ਤੁਸੀਂ ਹੂੰ ਉਥੇ ਇਹ ਨਹੀਂ ਕਹਿ ਸਕਦੇ ਕਿ ਤੰਬੂ ਮੇਂ ਬੰਬੂ ਗਾੜ ਦੋਗੇ ਭਾਈ ਹੂੰ ਜਾਂ ਛੱਪਰ ਫਾੜ ਦੋਗੇ। ਕੁਛ ਨਹੀਂ ਹੈ ਇਸ ਟਾਈਮ ਤਾਂ। ਜਿਹੜੀ ਇਹੀ ਮਤਲਬ ਕਿ ਤੁਹਾਡੀ ਹਾਲਤ ਰਹਿੰਦੀ ਹੈ, ਉਹ ਅੱਗੇ ਜਾ ਕੇ ਤਾਂ ਫਿਰ ਬਹੁਤ ਤੁਸੀਂ ਬੁਰੀ ਤਰ੍ਹਾਂ ਪਿੱਛ ਜਾਓਗੇ। ਜੇ ਹਰਿਆਣੇ ਦੀ ਗੱਲ ਕਰੀਏ, ਇਸ ਗੱਲ ਨਾਲ ਮੈਂ ਸਹਿਮਤ ਹਾਂ ਤੁਹਾਡੇ ਨਾਲ। ਜੀ ਦੂਜੀ ਚੀਜ਼ ਜਿਹੜੀ ਹੈ ਕਿ ਇਹ ਓਪੀਨੀਅਨ ਪੋਲ ਜਿਹੜਾ ਹਿਮਾਚਲ ਵਾਲਾ, ਤਾਂ ਉਹ ਤਾਂ ਇਹਨਾਂ ਦੀ ਦੁਰਗਤ ਬੁਰੀ ਦੱਸਦਾ ਹੈ। ਜੀ ਉਹ ਤਾਂ ਦੱਸਦਾ ਹੈ ਕਿ ਇਹਨਾਂ ਨੂੰ ਮਤਲਬ ਕਿ ਨਿਲਵਟਾ ਸਨਾਟਾ ਹੀ ਰਹੇਗਾ। ਓਪੀਨੀਅਨ ਪੋਲ ਆਏ ਆ ਜਾਂ ਟੋਟਲ ਕਹਿ ਲਓ। ਵੈਸੇ ਅੱਜ ਗੁਜਰਾਤ ਦਾ ਵੀ ਆ ਗਿਆ ਤੇ ਉਹ ਵੀ ਵੇਖਣ ਵਾਲਾ। ਹਾਂ, ਹਿਮਾਚਲ 'ਚ 2% ਵੋਟ ਦੀ ਗੱਲ ਜ਼ਰੂਰ ਹੋ ਰਹੀ ਹੈ। ਜੀ 2% ਵੋਟ ਦੀ ਗੱਲ ਜ਼ਰੂਰ ਹੋ ਰਹੀ ਹੈ। ਤਾਂ ਵੈਸੇ ਮੈਂ ਤਾਂ ਓਪੀਨੀਅਨ ਪੋਲ ਦੇ ਨਾਲ ਕਦੇ ਨਹੀਂ ਜਾਂਦਾ ਹੁੰਦਾ। ਹਾਂ, ਥੋੜੀ ਬਹੁਤੀ ਤਸਵੀਰ ਨਿਖਰ ਜਾਂਦੀ ਹੈ, ਕਿਉਂਕਿ ਫਿਰ ਇਹ ਨਹੀਂ ਹੈ ਕਿ ਜਿੱਥੇ ਉਹ ਜਿੱਤਦਾ ਤੇ ਉੱਥੇ ਉਸ ਹਿਸਾਬ ਦੀ ਆਪਣੀ ਰਾਏ ਬਣਾ ਲਓ। ਜੇ ਉੱਥੇ ਕੋਈ ਹਾਰਦਾ ਹੈ ਤਾਂ ਉੱਥੇ ਉਸ ਹਿਸਾਬ ਦੀ ਰਾਏ ਬਣਾ ਲਓ। ਤਾਂ ਇੱਥੇ ਜਿਹੜਾ ਗੁਜਰਾਤ ਦੇ ਵਿੱਚ ਓਪੀਨੀਅਨ ਪੋਲ ਆ, ਉਹਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਜ਼ਰੀ ਦੱਸੀ ਜਾ ਰਹੀ ਹੈ। ਹਾਜ਼ਰੀ ਦੱਸੀ ਜਾ ਰਹੀ ਹੈ ਕਿ 7 ਤੋਂ 15 ਸੀਟਾਂ ਤੱਕ ਓਵਰਆਲ ਲਿਜਾ ਸਕਦੇ ਆ। ਮੈਂ ਤਾਂ ਇਸ ਚੀਜ਼ ਦੇ ਨਾਲ ਜਾਊਂਗਾ ਕਿ ਦੇਖੋ, ਭਾਜਪਾ ਰਿਪੀਟ ਹੋਣ ਦੇ ਚਾਂਸ ਹੈਗੇ ਨੇ। ਮਤਲਬ ਕਿ ਦੋਨਾਂ ਹੀ ਸੂਬਿਆਂ ਦੇ ਵਿੱਚ ਮੇਰਾ ਮੰਨਣਾ ਇਹੋ ਆ। ਜਿਵੇਂ ਮੈਂ ਯੂਪੀ ਵਾਲੇ ਮਾਮਲੇ 'ਚ ਮੰਨਦਾ ਸੀਗਾ ਕਿ ਯਾਰ ਕੁਛ ਵੀ ਹੈ, ਭਾਜਪਾ ਥੋੜਾ ਜਿਹਾ ਐਡਵਾਂਟੇਜ ਲੈ ਕੇ ਚੱਲ ਰਹੀ ਆ, ਤਾਂ ਇੱਥੇ ਵੀ ਉਹਨਾਂ ਦੇ ਕੋਲ ਹੈਗਾ ਆ। ਪਰ ਜੋ ਗੁਜਰਾਤ ਦੇ ਵਿੱਚ ਇੱਕ ਤਸਵੀਰ ਹੈ ਪੋਲ ਪਾਲ ਜਿਹੜੀ ਦਿਖਾਈ ਜਾਂਦੀ ਹੈ ਨਾ, ਮੈਂ ਉਸ ਚੀਜ਼ ਨੂੰ ਹੋਰ ਇੱਕ ਐਂਗਲ ਤੋਂ ਵੇਖਦਾ ਵਾਂ ਪ੍ਰਵੀਨ ਜੀ, ਕਿ ਅਸਲ 'ਚ ਉੱਥੇ ਕਾਂਗਰਸ ਨੂੰ ਥੋੜਾ ਛੁਟਿਆ ਕੇ ਪੇਸ਼ ਕੀਤਾ ਜਾ ਰਿਹਾ ਹੈ। ਕਿਉਂਕਿ ਉਹਨਾਂ ਦੇ ਕੋਲ ਮੀਡੀਆ ਮਸ਼ੀਨਰੀ ਆ, ਉਹਨਾਂ ਦੇ ਕੋਲ ਬਹੁਤ ਸਾਰਾ ਕਹਿ ਲਓ ਕਿ ਇਸ ਵੇਲੇ ਧਨ ਆ, ਉਹ ਇਸਤੇਮਾਲ ਕਰ ਰਹੇ ਨੇ। ਔਰ ਆਮ ਆਦਮੀ ਪਾਰਟੀ ਨੂੰ ਜਾਣ ਕੇ ਟਾਰਗੇਟ ਕਰ ਰਹੇ ਨੇ। ਈਵਨ ਦੋ ਕਿ ਪ੍ਰਧਾਨ ਮੰਤਰੀ ਸਾਹਿਬ ਵੀ ਕੇਜਰੀਵਾਲ ਸਾਹਿਬ ਦੇ ਉਲਟ ਬੋਲਦੇ ਨੇ ਗੱਲਾਂ ਗੱਲਾਂ 'ਚ। ਤਾਂ ਉਹਦਾ ਅਰਥ ਕੀ ਹੈ? ਅਸੀਂ ਉਹਨੂੰ ਜਦੋਂ ਦੇਖਦੇ ਆ ਤਾਂ ਇੱਕ ਦੂਸਰੇ ਐਂਗਲ ਤੋਂ ਦੇਖਦੇ ਆ ਕਿ ਉਹਦਾ ਮਤਲਬ ਹੁੰਦਾ ਹੈ ਕਿ ਇੱਕ ਦੁਸ਼ਮਣ ਤੁਹਾਡਾ ਬਹੁਤ ਵੱਡਾ ਹੈ ਜੀ, ਉਹ ਤੁਹਾਨੂੰ ਵੀ ਪਤਾ ਹੈ ਜੀ ਜੀ, ਪਰ ਉਹ ਇੱਕ ਦੂਸਰਾ ਦੁਸ਼ਮਣ ਹੈ, ਉਹਦੀ ਆੜ ਦੇ ਵਿੱਚ ਉਹਦਾ ਜਿਹੜਾ ਮਤਲਬ ਕਿ ਬਹੁਤ ਵੱਡਾ ਡਰ ਹੈ, ਉਹਨੂੰ ਛੁਪਾ ਦਿਓ। ਮੈਂ ਕੀ ਕਹਿ ਰਿਹਾ, ਮੈਂ ਰਿਪੀਟ ਕਰ ਦਿੰਦਾ ਕਿ ਆਮ ਆਦਮੀ ਪਾਰਟੀ ਨੂੰ ਗੱਲਾਂ ਗੱਲਾਂ 'ਚ ਨਿਸ਼ਾਨੇ ਤੇ ਲਿਆ ਕੇ ਵਾਰ-ਵਾਰ ਉਹਨੂੰ ਚਰਚਾ ਦਾ ਕੇਂਦਰ ਬਿੰਦੂ ਬਣਾ ਕੇ ਉਹਨਾਂ ਦੇ ਲੀਡਰਾਂ ਨੂੰ ਟਾਰਗੇਟ ਕਰਕੇ ਸਿੱਧੀ ਤੁਸੀਂ ਕੁਝ ਧਾਰਮਿਕ ਇਹਨਾਂ ਦੀ ਲੜਾਈ ਵੀ ਦੇਖੀ ਹੈ ਨਾ ਕੁਝ ਮੁੱਦਿਆਂ ਤੇ ਉੱਥੇ ਗੁਜਰਾਤ ਦੇ ਵਿੱਚ। ਤਾਂ ਉਹ ਇਸ ਤਰ੍ਹਾਂ ਲੱਗਦਾ ਕਿ ਜਾਣ ਬੁੱਝ ਕੇ ਕਿ ਕਾਂਗਰਸ ਦੀ ਚਰਚਾ ਘੱਟ ਹੋਵੇ। ਤਾਂ ਉਹ ਇੱਕ ਜਿੱਦਾਂ ਪੰਜਾਬੀ ਬੜਾ ਅੱਜ ਕੱਲ੍ਹ ਸ਼ਬਦ ਇਸਤੇਮਾਲ ਕਰਦੇ ਨੇ, ਨੈਰੇਟਿਵ। ਹਾਂਜੀ ਹਾਂਜੀ, ਤਾਂ ਉਹ ਨੈਰੇਟਿਵ ਮਤਲਬ ਕਿ ਉਹ ਅੱਜ ਕੱਲ੍ਹ ਸਾਡੇ ਇੱਥੇ ਕਾਫੀ ਸੋਸ਼ਲ ਮੀਡੀਆ ਤੇ ਇਸਤੇਮਾਲ ਕੀਤਾ ਜਾਂਦਾ ਵਾ ਪੰਜਾਬੀਆਂ 'ਚ। ਤਾਂ ਉਹ ਚੀਜ਼ ਜਿਹੜੀ ਆ ਉਹਨੂੰ ਤੁਸੀਂ ਉੱਥੇ ਦੇਖ ਸਕਦੇ ਹੋ ਕਿ ਬਿਰਤਾਂਤ ਕਿਸ ਤਰ੍ਹਾਂ ਸਿਰਜੇ ਜਾਂਦੇ ਨੇ, ਪ੍ਰਵਚਨ ਕਿਸ ਤਰ੍ਹਾਂ ਸੋਚ ਕੇ ਉੱਥੇ ਮਤਲਬ ਕਿ ਬਣਾਏ ਜਾਂਦੇ ਨੇ। ਇਹ ਆ ਕਿ ਗੁਜਰਾਤ ਦੇ ਵਿੱਚ ਐਂਟੀ ਇਨਕੰਬੈਂਸੀ ਵਾਲੀ ਵੋਟ ਹੈ ਜਿਹੜੀ, ਉਹ ਕਿੰਨੀ ਤੋੜਦੀ ਆਮ ਆਦਮੀ ਪਾਰਟੀ, ਉਹ ਚੀਜ਼ ਬੜਾ ਮੈਟਰ ਕਰੇਗੀ। ਤਾਂ ਕਿਉਂਕਿ ਉਹਦੇ ਨਾਲ ਮਤਲਬ ਜੋ ਇਹਨਾਂ ਨੇ ਗੱਲ ਕਹੀ ਹੈ ਕਿ ਅਸੀਂ 100-150 ਸੀਟਾਂ ਲੈ ਜਾਾਂਗੇ, ਐਸਾ ਤੇ ਨਹੀਂ ਹੋ ਸਕਦਾ ਆਮ ਆਦਮੀ ਪਾਰਟੀ ਨੇ। ਇੱਕ ਤੇ ਇਹ ਆ ਕਿ ਉਹ ਕੌਮੀ ਪਾਰਟੀ ਦਾ ਦਰਜਾ ਇੱਥੋਂ ਹੀ ਲੈ ਲੈਣਗੇ। ਸੈਕੰਡ ਚੀਜ਼ ਇਹ ਆ ਕਿ ਐਂਟੀ ਇਨਕੰਬੈਂਸੀ ਦੀ ਵੋਟ ਕੀ ਇੰਨੀ ਕੁ ਤੋੜ ਦੇਣਗੇ ਕਿ ਕਾਂਗਰਸ ਦਾ ਰਸਤਾ ਔਖਾ ਹੋ ਜਾਏਗਾ। ਪਰ ਮੇਰਾ ਮੰਨਣਾ ਕਿ ਕਾਂਗਰਸ ਦੋਨਾਂ ਹੀ ਸੂਬਿਆਂ 'ਚ, ਹਿਮਾਚਲ 'ਚ ਤਾਂ ਨੈਕ ਟੂ ਨੈਕ ਹੈ, ਬਿਲਕੁਲ ਨੈਕ ਟੂ ਨੈਕ ਹੈ। ਤੇ ਉੱਥੇ ਗੁਜਰਾਤ ਦੇ ਵਿੱਚ ਵੀ ਇੰਨਾ ਜ਼ਿਆਦਾ ਫਰਕ ਨਹੀਂ ਜਿੰਨਾ ਵਿਖਾਉਣ ਦਾ ਯਤਨ ਕੀਤਾ ਜਾ ਰਿਹਾ।